ਸਿਆਣੇ ਕਹਿੰਦੇ ਨੇ ਕਿ ਗਰੀਬੀ ਦਾ ਦੈਂਤ ਕਿਸੇ ਦੇ ਘਰ ਵੜ ਜਾਵੇ ਤਾਂ ਉਹ ਉਸ ਵਿਅਕਤੀ ਨੂੰ ਕੱਖੋਂ ਹੌਲੀਆਂ ਕਰ ਉਸ ਦੀਆਂ ਆਸਾਂ ਤੇ ਵੀ ਪਾਣੀ ਫੇਰ ਦਿੰਦਾ ਹੈ। ਐਸਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾਂ ਦਾ, ਜਿੱਥੇ ਕਿ ਇੱਕ ਬਜ਼ੁਰਗ ਔਰਤ ਨੇ ਪਹਿਲਾਂ ਤਾਂ ਗਰੀਬੀ ਕਾਰਨ ਆਪਣਾ ਜਵਾਨ ਪੁੱਤ ਇਲਾਜ ਖੂਨੋਂ ਦੁਨੀਆ ਤੋਂ ਜਾਂਦਾ ਵੇਖਿਆ ਅਤੇ ਹੁਣ ਕੱਖਾਂ ਤੋਂ ਹੌਲੀ ਹੋਈ ਉਸ ਬਜ਼ੁਰਗ ਔਰਤ ਨੇ ਆਪ ਦੇ ਪੁੱਤ ਦੀ ਆਖਰੀ ਨਿਸ਼ਾਨੀ ਉਸ ਦੀ ਧੀ ਦੇ ਵਿਆਹ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੌਰ ਪਤਨੀ ਲਖਵੀਰ ਸਿੰਘ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦਾ ਪੁੱਤ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ ਘਰ ਦੀ ਗਰੀਬੀ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ, ਜਿਸ ਕਰਕੇ ਉਹ ਇਸ ਦੁਨੀਆ ਤੋਂ ਚਲਾ ਗਿਆ ਅਤੇ ਉਸ ਦੀਆਂ 3 ਧੀਆਂ ਦਾ ਉਹ ਪਾਲਣ ਪੋਸ਼ਣ ਕਰਦੀ ਰਹੀ ਅਤੇ ਉਸ ਦੇ ਪੁੱਤ ਦੀ ਮੌਤ ਤੋਂ 7 ਮਹੀਨੇ ਬਾਅਦ ਉਹਨਾਂ ਧੀਆਂ ਦੀ ਵੀ ਮਾਂ ਉਹਨਾਂ ਨੂੰ ਮੇਰੇ ਕੋਲ ਛੱਡ ਕੇ ਚਲੀ ਗਈ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸਨੇ ਇਹਨਾਂ ਧੀਆਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਮਜ਼ਦੂਰੀ ਕਰਕੇ ਮਸਾਂ ਪਾਲਿਆ ਅਤੇ ਹੁਣ ਉਹਨਾਂ ਵਿੱਚੋਂ ਇੱਕ ਧੀ ਆਕਾਸ਼ਦੀਪ ਕੌਰ ਦਾ 16 ਜੂਨ ਨੂੰ ਵਿਆਹ ਹੈ, ਪਰ ਉਸ ਦੇ ਕੋਲ 10 ਰੁਪਏ ਵੀ ਨਹੀਂ ਹਨ ਜਿਸ ਨਾਲ ਉਹ ਆਪਣੀ ਇਸ ਬੱਚੀ ਦਾ ਵਿਆਹ ਕਰ ਸਕੇ। ਉਸਨੇ ਕਿਹਾ, ਗਰੀਬੀ ਦੇ ਇਸ ਦੈਂਤ ਨੇ ਪਹਿਲਾਂ ਤਾਂ ਉਸ ਦਾ ਪੁੱਤ ਨਿਗਲ ਲਿਆ ਅਤੇ ਹੁਣ ਉਸ ਦੀਆਂ ਬੱਚੀਆਂ ਦੇ ਵਿਆਹ ਵਿੱਚ ਵੀ ਇਹ ਦੈਂਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਬਜ਼ੁਰਗ ਔਰਤ ਨੇ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਇਹਨਾਂ ਧੀਆਂ ਦੇ ਵਿਆਹ ਵਿੱਚ ਉਸ ਦਾ ਸਾਥ ਦੇਣ ਤਾਂ ਜੋ ਉਸ ਦੇ ਪੁੱਤ ਦੀ ਆਖਰੀ ਨਿਸ਼ਾਨੀ ਆਪਣੇ ਘਰ ਵਿੱਚ ਸੁਖੀ ਰਹੇ। ਚਾਹੁੰਦੇ ਆ ਵੀ ਮੇਰੀ ਪੋਤਰੀ ਦਾ ਵਿਆਹ ਆ। ਮੈਂ ਬਹੁਤ ਬਿਰਧ ਹੋ ਚੁੱਕੀ ਹਾਂ, ਮੇਰੇ ਕੋਲ ਕੋਈ ਕੰਮ ਕਰ ਨਹੀਂ ਹੁੰਦਾ ਤੇ ਸਾਡੇ ਕੋਲ ਕੋਈ ਪੈਸਾ ਧੇਲਾ ਨਹੀਂ ਹੈਗਾ ਤੇ ਹੱਥ ਜੋੜ ਕੇ ਬਾਹਰਲੇ ਵੀਰਾਂ ਨੂੰ ਬੇਨਤੀ ਆ ਵੀ ਸਾਡੀ ਮਦਦ ਕਰੋ। ਤੇ 16 ਤਰੀਕ ਦਾ ਵਿਆਹ ਹੈ, ਵਿਆਹ ਹੋ ਚੁੱਕੇ ਆ ਜਿਹੜੀ ਹੁਣ ਆਉਣੀ ਵਾਲੀ 16 ਜੂਨ ਦਾ ਵਿਆਹ ਹੈ ਵੀਰਾ ਮੇਰੀ ਪੋਤਰੀ ਦਾ। ਜੋੜ ਕੇ ਬੇਨਤੀ ਕਰਦੀ ਵੀਰ ਜੀ, ਮੇਰਾ ਬੇਟਾ ਸੀ ਤੇ ਉਹਨੂੰ 7 ਸਾਲ ਹੋ ਗਏ ਪੂਰੇ ਹੋਏ ਨੂੰ ਤੇ ਇੱਕ ਲੜਕੀ 3 ਲੜਕੀਆਂ ਸੀ, ਇੱਕ ਵਿਆਹੀ ਗਈ ਆ ਉਹਦੇ ਹੁੰਦਿਆਂ ਹੀ ਤੇ ਬਾਕੀ 2 ਲੜਕੀਆਂ ਤੇ ਸਾਡੇ ਤੇ ਘਰ ਆਟਾ ਵੀ ਨਹੀਂ ਹੈਗਾ ਖਾਣ ਨੂੰ। ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਮੈਂ ਆਪਦੇ ਵੀਰਾਂ ਅੱਗੇ ਅਰਜ਼ ਕਰਦੀ ਹਾਂ ਵੀ ਸਾਡੀ ਮਦਦ ਕਰੋ ਵੀਰ ਮੇਰੇ। ਤੇ ਸਾਡਾ ਇਹਦਾ ਲੜਕੀ ਦਾ ਵਿਆਹ ਹੋ ਚੁੱਕੇ ਕਿਉਂ ਮੈਂ ਕੰਮ ਕਰਨ ਜੋਗੀ ਨਹੀਂ ਗਈ ਤੇ ਸਾਡੀ ਮਦਦ ਕੀਤੀ ਜਾਵੇ। ਉਧਰ ਜਦੋਂ ਆਕਾਸ਼ਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਉਸ ਦੇ ਮਨ ਵਿੱਚ ਵੀ ਚਾਅ ਸੀ ਕਿ ਉਸ ਦਾ ਵਿਆਹ ਵੀ ਦੂਜੀਆਂ ਲੜਕੀਆਂ ਵਾਂਗੂ ਰੀਝਾਂ ਨਾਲ ਹੋਵੇ, ਪਰ ਘਰ ਦੀ ਗਰੀਬੀ ਨੇ ਉਸ ਦੇ ਸਾਰੇ ਚਾਅ ਮਾਰ ਕੇ ਰੱਖ ਦਿੱਤੇ ਨੇ। ਅਸੀਂ ਆਪਣੇ ਚੈਨਲ ਦੇ ਜ਼ਰੀਏ ਆਪ ਸਭ ਨੂੰ ਮੰਗ ਕਰਦੇ ਹਾਂ, ਇਸ ਗਰੀਬ ਦੀ ਧੀ ਦੇ ਵਿਆਹ ਤੇ ਆਪ ਜ਼ਰੂਰ ਸਾਥ ਦਿਓ ਤਾਂ ਜੋ ਇਹ ਧੀ ਆਪਣੇ ਘਰ ਵਿੱਚ ਸੁਖੀ ਵਸ ਸਕੇ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਮੋਬਾਈਲ ਨੰਬਰ ਅਤੇ ਅਕਾਊਂਟ ਨੰਬਰ ਥੱਲੇ ਨੱਥੀ ਕੀਤਾ ਗਿਆ। ਅਸੀਂ ਇਹੋ ਕਹਿਣਾ ਚਾਹੁੰਦੇ ਹਾਂ, ਸਾਡੀ ਦਾਦੀ ਨੂੰ ਉਹਨੇ ਪਾਲਿਆ ਪੋਸਿਆ, ਉਹਦੇ ਨਾਲ ਸਾਨੂੰ ਮਦਦ ਹੋਈ ਜਾਵੇ। ਸਾਡੇ ਪਿਓ ਨੂੰ 7 ਸਾਲ ਹੋ ਗਏ ਮੁੱਕੇ ਨੂੰ। ਮੇਰਾ ਵਿਆਹ 16 ਜੂਨ ਨੂੰ। ਮੈਂ ਇਸ ਕਰਕੇ ਬੇਨਤੀ ਕਰਦੀ ਹਾਂ ਦਾਨੀ ਵੀਰਾਂ ਨੂੰ ਮੇਰੀ ਹੈਲਪ ਜ਼ਰੂਰ ਕੀਤੀ ਜਾਵੇ। ਸਾਡੇ ਘਰ ਇੰਨੀ ਗਰੀਬੀ, ਸਾਡੇ ਘਰ ਆਟਾ ਵੀ ਨਹੀਂ ਹੈਗਾ। ਜੀ ਕਰਦਾ ਇਹ ਸਾਡਾ ਵੀ ਦੂਜਿਆਂ ਵਾਂਗੂ ਵਿਆਹ ਵਧੀਆ ਹੋਵੇ। ਘਰ ਵਿੱਚ ਗਰੀਬੀ ਹੋਣ ਦੇ ਬਜਾਏ ਮੇਰੇ ਸੁਪਨੇ ਅਧੂਰੇ ਹੀ ਆ। ਮੈਨੂੰ ਹੈਲਪ ਜ਼ਰੂਰ ਆ, ਬੇਨਤੀ ਆ ਮੇਰੀ ਮਦਦ ਜ਼ਰੂਰ ਕੀਤੀ ਜਾਏ। ਦੇਸਾਂ 'ਚ ਜ਼ਰੂਰ ਹੋਵੇ ਬੇਨਤੀ ਮੇਰੀ। 3 ਭੈਣਾਂ ਹੈ, ਇੱਕ ਦਾ ਵਿਆਹ ਕਰ ਚੁੱਕੇ ਹਾਂ ਤੇ ਇੱਕ ਮੇਰਾ ਵਿਆਹ ਹੋਣ ਵਾਲਾ ਤੇ ਉਹ ਬਾਅਦ ਛੋਟੀ ਭੈਣ ਦਾ ਵਿਆਹ। ਹੱਥ ਜੋੜ ਕੇ ਜ਼ਰੂਰ ਬੇਨਤੀ ਕੀਤੀ ਜਾਂਦੇ ਹਾਂ, ਸਾਡੇ ਘਰ ਆਟਾ ਵੀ ਨਹੀਂ ਹੈਗਾ, ਪਲੀਜ਼ ਸਾਡੀ ਹੈਲਪ ਜ਼ਰੂਰ ਕਰੋ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ ਟੀਵੀ, ਆਸਟ੍ਰੇਲੀਆ।